ਅੱਜ ਦੀਆਂ ਖਬਰਾਂ ਲਈਏ ਤੇ ਕੈਲੀਫੋਰਨੀਆ ਨੇ ਮਿਨੀਮਮ ਵੇਜ ਜੋ ਫਾਸਟ ਫੂਡ ਵਰਕਰਸ ਹੈਗੇ ਆ ਉਸ ਨੂੰ ਇਨਕਰੀਜ਼ ਕਰ ਦਿੱਤਾ ਹੈਗਾ ਤੇ ਅਪ੍ਰੈਲ ਪਹਿਲੀ ਤੋਂ $20 ਪਰ ਆਵਰ ਜੋ ਫਾਸਟ ਫੂਡ ਵਰਕਰਸ ਆ ਉਹਨਾਂ ਦੇ ਹੋ ਜਾਣਗੇ। ਰਾਈਨੋ ਇਹ $15.5 ਆ ਤੇ ਜਨਵਰੀ ਦੇ ਵਿੱਚ $16 ਹੋਣੇ ਸੀ। ਅਪ੍ਰੈਲ ਪਹਿਲੀ ਤੋਂ ਕਿਉਂਕਿ ਗਵਰਨਰ ਗੈਬਨ ਨਿਊਸਮ ਨੇ ਹੁਣ ਇਹ ਸਾਈਨ ਕਰ ਦਿੱਤਾ ਹੈਗਾ ਬਿੱਲ ਤੇ ਇਹ $20 ਮਿਨੀਮਮ ਵੇਜ ਹੋ ਜਾਊਗੇ। ਉਹ ਤੋਂ ਬਾਅਦ ਇੱਕ ਕੌਂਸਲ ਬਣਾਈ ਗਈ ਆ ਜਿਹੜੀ $1.5 ਪਰ ਸਾਲ ਦੇ ਹਿਸਾਬ ਨਾਲ ਹੋਰ ਇਨਕਰੀਜ਼ ਕਰ ਸਕਦੀ ਹੈਗੀ ਆ। ਸੋ ਜਿੰਨੇ ਵੀ ਫਾਸਟ ਫੂਡ ਰੈਸਟੋਰੈਂਟਸ ਆ ਜਿਨ੍ਹਾਂ ਦੀਆਂ ਘੱਟੋ ਘੱਟ 60 ਲੋਕੇਸ਼ਨ ਨੇਸ਼ਨ ਵਾਈਡ ਆ ਪੂਰੇ ਅਮਰੀਕਾ 'ਚ ਉਹਨਾਂ ਦੇ EMPLOYEES ਇਹਦੇ ਲਈ ਐਲੀਜੀਬਲ ਹੋਣਗੇ। ਤੇ ਜੋ ਯੂਨੀਅਨ ਵਰਕਰਸ ਹੈਗੇ ਆ ਉਹ ਕਹਿੰਦੇ ਵੈਨ ਵੀ ਫਾਈਟ ਵੀ ਵਿਨ। ਇੱਥੋਂ ਹੁਣ ਸਾਰਿਆਂ ਨੂੰ ਲੈਸਨ ਲਰਨ ਕਰਨਾ ਚਾਹੀਦਾ। ਜਦੋਂ ਤੁਸੀਂ ਕਹਿੰਦੇ ਫਾਈਟ ਕਰੋਗੇ ਤਦੇ ਜਿੱਤੋਗੇ। ਘਰ ਬੈਠਿਆਂ ਨੂੰ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ। ਸੋ ਯੂਨੀਅਨਸ ਕਾਫੀ ਲੰਬੇ ਸਮੇਂ ਤੋਂ ਇਹ ਲੜ ਰਹੀਆਂ ਸੀਆਂ ਤੇ ਜਿਹੜੇ ਫੂਡ ਚੇਨ ਸੀਆਂ ਉਹਨਾਂ ਨੇ ਵੀ ਮਿਲੀਅਨਸ ਆਫ ਡਾਲਰ ਇਹਦੇ ਤੇ ਸਪੈਂਡ ਕੀਤੇ ਸੀ ਵੀ ਨਾ ਹੋਵੇ। ਬਹੁਤ ਲੰਮੀ ਜਿਹੜੀ ਲੜਾਈ ਇਹ ਚੱਲੀ ਸੀ ਤੇ ਫਾਈਨਲੀ ਜੋ ਆ ਇਹ ਜੋ ਵਰਕਰਸ ਆ ਉਹਨਾਂ ਦੇ ਹੱਕ ਦੇ ਵਿੱਚ ਹੋ ਗਈ ਆ। ਕੈਲੀਫੋਰਨੀਆ ਦੇ ਵਿੱਚ 5.5 ਲੱਖ ਵਰਕਰਸ ਜਿਹੜੇ ਆ ਉਹ ਇਸ ਜੋ ਨਵਾਂ ਪੇਰੋਲ ਆ ਇਹਦੇ ਨਾਲ ਅਫੈਕਟਡ ਹੋਣਗੇ। ਸੋ ਉਹਨਾਂ ਦੀ ਜੇਬ 'ਚ ਜ਼ਿਆਦਾ ਪੈਸੇ ਜਿਹੜੇ ਆ ਉਹ ਜਾਣਗੇ। ਬਿਲਕੁਲ ਲਾਅ ਇਹ ਪਾਸ ਹੋ ਚੁੱਕਾ ਸੀ। ਅੱਜ ਗਵਰਨਰ ਨੇ ਸਾਈਨ ਕਰਕੇ ਇਸ ਨੂੰ ਕਾਨੂੰਨ ਦਾ ਰੂਪ ਜਿਹੜਾ ਉਹ ਦੇ ਦਿੱਤਾ। ਪਿਛਲੇ 10 ਸਾਲਾਂ ਦੇ ਪਿਛਲੇ 2 ਸਾਲਾਂ 'ਚ 450 ਤੋਂ ਵੱਧ ਸਟ੍ਰਾਈਕਸ ਕਰਨ ਤੋਂ ਬਾਅਦ 'ਚ ਇਹਨਾਂ ਨੂੰ ਇਹ ਜਿਹੜੀ ਜਿੱਤ ਪ੍ਰਾਪਤ ਹੋਈ ਆ। ਸੋ ਗਵਰਨਰ ਨਿਊਸਮ ਨੇ ਜਿਹੜਾ ਇਹ ਸਾਈਨ ਕੀਤਾ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਫਾਸਟ ਫੂਡ ਵਰਕਰਸ ਆ ਉਹਨਾਂ ਦੇ ਨਾਲ ਮੌਜੂਦ ਸੀਗੇ ਤੇ ਮੁਲਕ ਦੇ ਵਿੱਚ ਇਹ ਸਭ ਤੋਂ ਹਾਈਐਸਟ ਮਿਨੀਮਮ ਵੇਜ ਫਾਸਟ ਫੂਡ ਵਰਕਰਸ ਦੀ ਹੋਵੇਗੀ। ਜਿਹੜੀ ਇਸ ਦੇ ਵਿੱਚ ਇੱਕ ਐਕਸੈਪਸ਼ਨ ਰੱਖੀ ਗਈ ਆ ਜਿਹੜੇ ਫਾਸਟ ਫੂਡ ਦੇ ਰੈਸਟੋਰੈਂਟਸ ਨੇ ਖੁਦ ਆਪਣੀ ਬ੍ਰੈਡ ਬਣਾਉਂਦੇ ਆ ਉਹਨਾਂ ਨੇ ਇਸ ਦੇ ਵਿੱਚੋਂ ਐਗਜ਼ੈਂਪਸ਼ਨ ਰੱਖੀ ਗਈ ਆ। ਪਨੀਰਾ ਬ੍ਰੈਡ ਵਰਗੇ ਇਸ ਦੇ ਕਰਕੇ ਕਹਿੰਦੇ ਆ ਉਹ ਬਚ ਜਾਣਗੇ। ਪਰ ਮੈਕਡੋਨਲਡ, ਜੈਕ ਇਨ ਦ ਬਾਕਸ, ਡੈਨੀਜ਼ ਇਹ ਸਾਰੇ ਇਹਦੇ ਅੰਡਰ ਆ। ਇੱਕ ਅਦਰਵਾਈਜ਼ ਜੇ ਬਿੱਲ ਪਾਸ ਨਾ ਹੁੰਦਾ ਤਾਂ 2024 ਦੇ ਬੈਲਟ ਦੇ ਵਿੱਚ ਵਰਕਰ ਵੇਜਿਸ ਨੂੰ ਲੈ ਕੇ ਇੱਕ ਰੈਫਰੈਂਡਮ ਕਰਾਇਆ ਜਾਣਾ ਸੀ। ਪ੍ਰੋਪੋਜੀਸ਼ਨ ਆ ਸਕਦੀ ਸੀ। ਨਾਲ ਹੀ ਹੁਣ ਕਹਿੰਦੇ ਵੀ ਇਸ ਇੰਡਸਟਰੀ ਨੇ ਇਸ ਦੇ ਬਾਬਤ ਜਿਹੜਾ ਰੈਫਰੈਂਡਮ ਸੀਗਾ ਉਸ ਨੂੰ ਪੁੱਲ ਕਰ ਲਿਆ ਹੈ। ਹੁਣ 2024 ਦੀ ਬੈਲਟ ਦੇ ਵਿੱਚ ਆਪਾਂ ਨੂੰ ਇਸ ਉੱਤੇ ਵੋਟ ਪਾਉਣ ਨੂੰ ਨਹੀਂ ਮਿਲੂਗੀ। ਕੈਲੀਫੋਰਨੀਆ ਨੇ ਮਿਨੀਮਮ ਵੇਜ ਜੋ ਫਾਸਟ ਫੂਡ ਵਰਕਰਸ ਹੈਗੇ ਆ ਉਸ ਨੂੰ ਇਨਕਰੀਜ਼ ਕਰ ਦਿੱਤਾ ਹੈਗਾ ਤੇ ਅਪ੍ਰੈਲ ਪਹਿਲੀ ਤੋਂ $20 ਪਰ ਆਵਰ ਜੋ ਫਾਸਟ ਫੂਡ ਵਰਕਰਸ ਆ ਉਹਨਾਂ ਦੇ ਹੋ ਜਾਣਗੇ। ਰਾਈਨੋ ਇਹ $15.5 ਆ ਤੇ ਜਨਵਰੀ ਦੇ ਵਿੱਚ $16 ਹੋਣੇ ਸੀ। ਅਪ੍ਰੈਲ ਪਹਿਲੀ ਤੋਂ ਕਿਉਂਕਿ ਗਵਰਨਰ ਗੈਬਨ ਨਿਊਸਮ ਨੇ ਹੁਣ ਇਹ ਸਾਈਨ ਕਰ ਦਿੱਤਾ ਹੈਗਾ ਬਿੱਲ ਤੇ ਇਹ $20 ਮਿਨੀਮਮ ਵੇਜ ਹੋ ਜਾਊਗੇ। ਉਹ ਤੋਂ ਬਾਅਦ ਇੱਕ ਕੌਂਸਲ ਬਣਾਈ ਗਈ ਆ ਜਿਹੜੀ $1.5 ਪਰ ਸਾਲ ਦੇ ਹਿਸਾਬ ਨਾਲ ਹੋਰ ਇਨਕਰੀਜ਼ ਕਰ ਸਕਦੀ ਹੈਗੀ ਆ। ਸੋ ਜਿੰਨੇ ਵੀ ਫਾਸਟ ਫੂਡ ਰੈਸਟੋਰੈਂਟਸ ਆ ਜਿਨ੍ਹਾਂ ਦੀਆਂ ਘੱਟੋ ਘੱਟ 60 ਲੋਕੇਸ਼ਨ ਨੇਸ਼ਨ ਵਾਈਡ ਆ ਪੂਰੇ ਅਮਰੀਕਾ 'ਚ ਉਹਨਾਂ ਦੇ EMPLOYEES ਇਹਦੇ ਲਈ ਐਲੀਜੀਬਲ ਹੋਣਗੇ। ਤੇ ਜੋ ਯੂਨੀਅਨ ਵਰਕਰਸ ਹੈਗੇ ਆ ਉਹ ਕਹਿੰਦੇ ਵੈਨ ਵੀ ਫਾਈਟ ਵੀ ਵਿਨ। ਇੱਥੋਂ ਹੁਣ ਸਾਰਿਆਂ ਨੂੰ ਲੈਸਨ ਲਰਨ ਕਰਨਾ ਚਾਹੀਦਾ। ਜਦੋਂ ਤੁਸੀਂ ਕਹਿੰਦੇ ਫਾਈਟ ਕਰੋਗੇ ਤਦੇ ਜਿੱਤੋਗੇ। ਘਰ ਬੈਠਿਆਂ ਨੂੰ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ। ਸੋ ਯੂਨੀਅਨਸ ਕਾਫੀ ਲੰਬੇ ਸਮੇਂ ਤੋਂ ਇਹ ਲੜ ਰਹੀਆਂ ਸੀਆਂ ਤੇ ਜਿਹੜੇ ਫੂਡ ਚੇਨ ਸੀਆਂ ਉਹਨਾਂ ਨੇ ਵੀ ਮਿਲੀਅਨਸ ਆਫ ਡਾਲਰ ਇਹਦੇ ਤੇ ਸਪੈਂਡ ਕੀਤੇ ਸੀ ਵੀ ਨਾ ਹੋਵੇ। ਬਹੁਤ ਲੰਮੀ ਜਿਹੜੀ ਲੜਾਈ ਇਹ ਚੱਲੀ ਸੀ ਤੇ ਫਾਈਨਲੀ ਜੋ ਆ ਇਹ ਜੋ ਵਰਕਰਸ ਆ ਉਹਨਾਂ ਦੇ ਹੱਕ ਦੇ ਵਿੱਚ ਹੋ ਗਈ ਆ। ਕੈਲੀਫੋਰਨੀਆ ਦੇ ਵਿੱਚ 5.5 ਲੱਖ ਵਰਕਰਸ ਜਿਹੜੇ ਆ ਉਹ ਇਸ ਜੋ ਨਵਾਂ ਪੇਰੋਲ ਆ ਇਹਦੇ ਨਾਲ ਅਫੈਕਟਡ ਹੋਣਗੇ। ਸੋ ਉਹਨਾਂ ਦੀ ਜੇਬ 'ਚ ਜ਼ਿਆਦਾ ਪੈਸੇ ਜਿਹੜੇ ਆ ਉਹ ਜਾਣਗੇ। ਬਿਲਕੁਲ ਲਾਅ ਇਹ ਪਾਸ ਹੋ ਚੁੱਕਾ ਸੀ। ਅੱਜ ਗਵਰਨਰ ਨੇ ਸਾਈਨ ਕਰਕੇ ਇਸ ਨੂੰ ਕਾਨੂੰਨ ਦਾ ਰੂਪ ਜਿਹੜਾ ਉਹ ਦੇ ਦਿੱਤਾ। ਪਿਛਲੇ 10 ਸਾਲਾਂ ਦੇ ਪਿਛਲੇ 2 ਸਾਲਾਂ 'ਚ 450 ਤੋਂ ਵੱਧ ਸਟ੍ਰਾਈਕਸ ਕਰਨ ਤੋਂ ਬਾਅਦ 'ਚ ਇਹਨਾਂ ਨੂੰ ਇਹ ਜਿਹੜੀ ਜਿੱਤ ਪ੍ਰਾਪਤ ਹੋਈ ਆ। ਸੋ ਗਵਰਨਰ ਨਿਊਸਮ ਨੇ ਜਿਹੜਾ ਇਹ ਸਾਈਨ ਕੀਤਾ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਫਾਸਟ ਫੂਡ ਵਰਕਰਸ ਆ ਉਹਨਾਂ ਦੇ ਨਾਲ ਮੌਜੂਦ ਸੀਗੇ ਤੇ ਮੁਲਕ ਦੇ ਵਿੱਚ ਇਹ ਸਭ ਤੋਂ ਹਾਈਐਸਟ ਮਿਨੀਮਮ ਵੇਜ ਫਾਸਟ ਫੂਡ ਵਰਕਰਸ ਦੀ ਹੋਵੇਗੀ। ਜਿਹੜੀ ਇਸ ਦੇ ਵਿੱਚ ਇੱਕ ਐਕਸੈਪਸ਼ਨ ਰੱਖੀ ਗਈ ਆ ਜਿਹੜੇ ਫਾਸਟ ਫੂਡ ਦੇ ਰੈਸਟੋਰੈਂਟਸ ਨੇ ਖੁਦ ਆਪਣੀ ਬ੍ਰੈਡ ਬਣਾਉਂਦੇ ਆ ਉਹਨਾਂ ਨੇ ਇਸ ਦੇ ਵਿੱਚੋਂ ਐਗਜ਼ੈਂਪਸ਼ਨ ਰੱਖੀ ਗਈ ਆ। ਪਨੀਰਾ ਬ੍ਰੈਡ ਵਰਗੇ ਇਸ ਦੇ ਕਰਕੇ ਕਹਿੰਦੇ ਆ ਉਹ ਬਚ ਜਾਣਗੇ। ਪਰ ਮੈਕਡੋਨਲਡ, ਜੈਕ ਇਨ ਦ ਬਾਕਸ, ਡੈਨੀਜ਼ ਇਹ ਸਾਰੇ ਇਹਦੇ ਅੰਡਰ ਆ।
ਇੱਕ ਅਦਰਵਾਈਜ਼ ਜੇ ਇਹ ਬਿੱਲ ਪਾਸ ਨਾ ਹੁੰਦਾ ਤਾਂ 2024 ਦੇ ਬੈਲਟ ਦੇ ਵਿੱਚ ਵਰਕਰ ਵੇਜਿਸ ਨੂੰ ਲੈ ਕੇ ਇੱਕ ਰੈਫਰੈਂਡਮ ਕਰਾਇਆ ਜਾਣਾ ਸੀ, ਪ੍ਰੋਪੋਜੀਸ਼ਨ ਆ ਸਕਦੀ ਸੀ। ਨਾਲ ਹੀ ਹੁਣ ਕਹਿੰਦੇ ਵੀ ਇਸ ਇੰਡਸਟਰੀ ਨੇ ਇਸ ਦੇ ਬਾਬਤ ਜਿਹੜਾ ਰੈਫਰੈਂਡਮ ਸੀਗਾ ਉਸ ਨੂੰ ਪੁੱਲ ਕਰ ਲਿਆ ਹੈ। ਹੁਣ 2024 ਦੀ ਬੈਲਟ ਦੇ ਵਿੱਚ ਆਪਾਂ ਨੂੰ ਇਸ ਉੱਤੇ ਵੋਟ ਪਾਉਣ ਨੂੰ ਨਹੀਂ ਮਿਲੂਗੀ।